ਖਬਰ ਵੱਲ ਚਲੀਏ। ਅੱਜ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਗਸਥ ਆ, ਉਹਨਾਂ ਦੀ ਹੀਅਰਿੰਗ ਸੀਗੀ। ਉਸ ਹੀਅਰਿੰਗ ਦੇ ਦੌਰਾਨ ਉਹਨਾਂ ਨੇ ਇਹ ਦੱਸਿਆ ਵੀ ਯੂਐਸ ਨੇ ਹੁਣ ਤੱਕ $37.5 ਬਿਲੀਅਨ ਇਰਾਨ ਜੰਗ ਦੇ ਉੱਤੇ ਖਰਚ ਕਰ ਦਿੱਤੇ ਹੈਗੇ ਆ। ਯੂਐਸ ਦੇ ਡਿਫੈਂਸ ਸੈਕਟਰੀ ਤੇ ਚੇਅਰਮੈਨ ਜਿਹੜੀ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੇਨ ਆ, ਉਹ ਵੀ ਅੱਜ ਕਾਂਗਰਸ ਦੇ ਸਾਹਮਣੇ ਜਿਹੜੇ ਆ ਉਹਨਾਂ ਨੇ ਟੈਸਟੀਫਾਈ ਕੀਤਾ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਪੈਂਟਾਗਨ ਨੂੰ ਜਿਹੜੇ ਹੋਰ ਪੈਸੇ ਦੀ ਜਿਹੜੀ ਜ਼ਰੂਰਤ ਹੈਗੀ ਆ। ਟਰੰਪ ਉਹਨਾਂ ਨੇ ਵਾਰਨਿੰਗ ਦਿੱਤੀ ਆ ਤੇ ਕਹਿੰਦੇ ਵੀ ਯੂਐਸ ਜੋ ਆ ਉਹ ਪਿਕੈਕਸੀ ਜਿਹੜੇ ਮਾਊਂਟਨ ਆ, ਜਿਹੜੀਆਂ ਉਹ ਪਹਾੜੀਆਂ ਜਿੱਥੇ ਸੋਚਿਆ ਜਾ ਰਿਹਾ ਵੀ ਉਹਨਾਂ ਦੇ ਬਿਲਕੁਲ ਥੱਲੇ ਨਿਊਕਲੀਅਰ ਜਿਹੜੇ ਉਹਨਾਂ ਨੇ ਜੋ ਵੀ ਉਹ ਕਰ ਰਹੇ ਆ, ਨਿਊਕਲੀਅਰ ਪਲਾਂਟ ਆ ਉਹਨਾਂ ਦਾ, ਤੇ ਉਸ ਨੂੰ ਅਸੀਂ ਅਟੈਕ ਕਰਨ ਜਾ ਰਹੇ ਆ। ਤੇ ਉੱਥੇ ਕੀਤਾ ਵੀ ਆ ਪਹਿਲਾਂ, ਪਰ ਉਸ ਨੂੰ ਪੂਰੀ ਤਰ੍ਹਾਂ ਨਾਲ ਤਬਾਹੀ ਵਿੱਚ ਲੈ ਕੇ ਜਾਵਾਂਗੇ। ਬਹਿਰੀਨ, ਕੁਵੈਤ, ਜਾਰਡਨ, ਇਹ ਸਾਰੇ ਏਰੀਏ ਜਿਹੜੇ ਆ ਹੁਣ ਇਸ ਜੰਗ ਦੀ ਲਪੇਟ ਵਿੱਚ ਆ ਗਏ ਆ, ਕਿਉਂਕਿ ਇਰਾਨ ਵਾਲਿਆਂ ਨੇ ਉੱਥੇ ਜਿਹੜੇ ਆ ਆਪਣੀ ਡਰੋਨ ਤੇ ਮਿਜ਼ਾਈਲਾਂ ਸਿੱਟੀਆਂ ਹੈਗੀਆਂ, ਖਾਸ ਕਰਕੇ ਜਿੱਥੇ ਯੂਐਸ ਦੇ 에ਅਰਬੇਸ ਹੈਗੇ ਆ। ਰਿਪਬਲਿਕਨ ਸੈਨੇਟਰ ਜੌਨ ਕੈਨੇਡੀ ਨੇ ਰਿਪੋਰਟਰਸ ਨੂੰ ਦੱਸਿਆ ਤੇ ਕਾਂਗਰਸ ਤੇ ਜਿਹੜੇ ਅਮਰੀਕਨ ਪਬਲਿਕ ਆ ਉਹਨਾਂ ਨੂੰ ਸਿੱਧੇ ਆਨਸਰ ਚਾਹੀਦੇ ਆ ਪੈਂਟਾਗਨ ਵੱਲੋਂ। ਤੇ ਕਹਿੰਦੇ ਵੀ ਸਾਨੂੰ ਐਕਸਪਲੇਨ ਕਰਨਾ ਪਊਗਾ ਅਮਰੀਕਨ ਲੋਕਾਂ ਲਈ ਵੀ ਵਾਈ ਵੀ ਵੈਂਟ ਇਨ ਤੇ ਹਾਊ ਵੀ ਆਰ ਗੋਇੰਗ ਟੂ ਗੈਟ ਆਊਟ, ਕਿਉਂ ਅਸੀਂ ਉੱਥੇ ਗਏ ਆ ਤੇ ਕਿਸ ਤਰ੍ਹਾਂ ਉੱਥੋਂ ਬਾਹਰ ਨਿਕਲ ਸਕਦੇ ਹੈਗੇ ਆ। ਸੈਨੇਟਰ ਡਿਕ ਡਰਬਿਨ ਜੋ ਆ ਨੰਬਰ 2 ਸੈਨੇਟ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਹੈਗਸਥ ਤੇ ਕੇਨ ਨੇ ਜਸਟੀਫਾਈ ਨਹੀਂ ਕੀਤੀ ਕਾਸਟ ਆਫ ਵਾਰ, ਤੇ ਉਹ ਇਹ ਨਹੀਂ ਦੱਸ ਰਹੇ ਵੀ ਕਿੱਦਾਂ ਮਨੀ ਜਿਹੜਾ ਸਪੈਂਡ ਕੀਤਾ ਜਾਊਗਾ। ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਕੂਨ ਉਹਨਾਂ ਨੇ ਕਿਹਾ ਵੀ ਮੈਂ ਸਰਪ੍ਰਾਈਜ਼ ਨਹੀਂ ਹੈਗਾ ਵੀ $37.5 ਬਿਲੀਅਨ ਹੁਣ ਤੱਕ ਖਰਚ ਹੋ ਚੁੱਕਾ ਹੈਗਾ ਆ। ਕਹਿੰਦੇ ਵੀ ਮੈਂ ਇਨਫੈਕਟ ਸਸਪੈਕਟ ਕਰਦਾ ਆ ਵੀ ਇਹ ਤਾਂ ਹੋਰ ਵੀ ਜ਼ਿਆਦਾ ਹੋਣਾ ਆ। ਕਹਿੰਦੇ ਵੀ ਮਿਲਟਰੀ ਫੈਸਿਲਿਟੀਜ਼ ਨੂੰ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ। ਜਿਹੜੇ ਸੈਨੇਟਰ ਕ੍ਰਿਸ ਵੈਨ ਹੋਲਨ ਹੈਗੇ ਆ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹੜੇ ਉਹਨਾਂ ਨੂੰ ਅਕਿਊਜ਼ ਕੀਤਾ ਆ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚੋਂ ਜਿਹੜਾ ਤੁਹਾਡਾ ਕਨਫਲਿਕਟ ਚੱਲ ਰਿਹਾ ਤੇ ਕਦੇ ਤੁਸੀਂ ਕਹਿ ਦਿੰਦੇ ਅਸੀਂ ਜਿੱਤ ਗਏ ਆ ਤੇ ਹੁਣ ਸਾਰਾ ਕੁਝ ਤਬਾਹ ਕਰਤਾ, ਕਦੇ ਕਹਿ ਦਿੰਦੇ ਨਹੀਂ ਅਸੀਂ ਹੁਣ ਫੇਰ ਕਰਨ ਜਾ ਰਹੇ ਹੈਗੇ ਆ। ਸੋ ਅੱਜ ਹੀਅਰਿੰਗ ਸੀ, ਕਾਫੀ ਹੀਅਰਿੰਗ ਦੇ ਦੌਰਾਨ ਜਿਹੜੀ ਆ ਗਰਮੀ ਜਿਹੜੀ ਰਹੀ ਸਾਰੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਤੇ ਜਿਹੜੇ ਡਿਫੈਂਸ ਸੈਕਟਰੀ ਤੇ ਜੁਆਇੰਟ ਚੀਫ ਆਫ ਸਟਾਫ ਜਨਰਲ ਡੇਨ ਕੇਨ ਆ ਉਹਨਾਂ ਦੇ ਵਿਚਾਲੇ। ਜੀ ਬਿਲਕੁਲ, ਇੱਕ ਪਾਸੇ ਤੁਸੀਂ ਕਹਿਣਾ ਸੀ ਕੁਝ ਘੰਟਿਆਂ ਦੇ ਵਿੱਚ ਸੱਭਿਅਤਾ ਉਹਨਾਂ ਦੀ ਖਤਮ ਕਰ ਦਾਂਗੇ, ਮੁੜ ਕੇ ਤੁਸੀਂ ਕਹਿਣਾ ਵੀ ਉਹ ਬਹੁਤ ਵਧੀਆ ਨੈਗੋਸ਼ੀਏਟਰ ਨੇ, ਬਹੁਤ ਵਧੀਆ ਨੈਗੋਸੀਏਸ਼ਨ ਸਾਡੇ ਨਾਲ ਹੋਈਆਂ ਨੇ। ਸੋ ਇਹ ਦੋਨੇ ਗੱਲਾਂ ਜਿਹੜੀਆਂ ਨੇ ਅੱਡੋ ਅੱਡ ਨੇ ਤੇ ਇਕੱਠੀਆਂ ਨਹੀਂ ਚੱਲ ਸਕਦੀਆਂ।